ਇੱਕ ਠੋਕ ਕੇ ਕਹਿਣਾ ਇੱਕ ਨਵਾਂ ਪੈਸਾ ਨਹੀਂ ਲਿਆ ਦਾਜ ਤੁਹਾਡੇ ਤੋਂ ਮੈਂ। ਕਾਕਾ ਜੀ ਘਰ ਜਵਾਈ ਬਣ ਕੇ ਸਾਡੀਆਂ ਜੜ੍ਹਾਂ 'ਚ ਬੈਠੇ ਹੋ ਤੇ ਹਾਲੇ ਦਾਜ ਲੈਣਾ ਬਾਕੀ ਸੀ। ਉਹ ਜਵਾਈ ਕਾਹਦਾ ਨੌਕਰ ਰੱਖਿਆ ਤੁਸੀਂ? ਸਾਡੇ ਲਾਵਾਂ ਫਿਰੇ ਹੁਣ ਸਾਰੀ ਡਰਾਈਵਰ ਕਰਤਾ ਆਪਦਾ ਵੀ ਜਵਾਈ ਆ ਗਿਆ। ਦੋੜੀ ਵਾਲੀ ਕਾਰ ਵੀ ਮੈਂ ਆਪ ਚਲਾ ਕੇ ਲੈ ਕੇ ਆਇਆ, ਸ਼ਰਮ ਕਰੋ। ਉਹ ਜੀਜਾ ਜੀ ਹੋਰ ਤੁਸੀਂ ਕੀ ਚਾਹੁੰਦੇ ਹੋ? ਤੁਹਾਨੂੰ ਅਸੀਂ ਬਿਠਾ ਕੇ ਰੋਟੀਆਂ ਖਵਾਈਏ? ਉਹ ਚਾਹੇ ਖੜਾ ਕੇ ਖਵਾ ਲਓ ਪਰ ਮਿਹਣੇ ਜੇ ਨਾ ਦੋ। ਉਹ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਦਾ ਰੋਟੀਆਂ ਖਾਣ ਨਾਲ ਭਾਰ ਘਟ ਗਿਆ। ਬੇਟਾ ਜੀ ਤੁਸੀਂ ਤਾਂ ਕਹਿੰਦੇ ਸੀ ਕਾਕਾ ਘਰ ਦੀ ਜ਼ਿੰਮੇਵਾਰੀ ਚੁੱਕੂਗਾ। ਉਹ ਡੈਡੀ ਤੁਸੀਂ ਗਲਤ ਸੁਣ ਲਿਆ ਹੋਣਾ। ਜ਼ਿੰਮੇਵਾਰੀ ਚੱਕੂ ਨਹੀਂ, ਘਰ ਦਾ ਸਮਾਨ ਚੁੱਕੂ। ਸਾਰਾ ਤਾਂ ਵੇਚ ਕੇ ਖਾ ਗਿਆ। ਤੇ ਹੁਣ ਕਿੱਦਾਂ ਧੌਣ ਚੱਕੀ ਖੜਾ ਹੈ? ਡਿੰਪੀ ਹਾਂਜੀ ਪਲੀਜ਼ ਧੌਣ ਨੀਵੀਂ ਕਰੋ। ਤੁਸੀਂ ਪਲੀਜ਼ ਵਿੱਚ ਨਾ ਬੋਲੋ। ਅੱਜ ਤੋਂ ਬਾਅਦ ਤਾਂ ਜੱਟ ਧੌਣ ਚੱਕ ਹੀ ਜਾਊਂ। ਸਾਰੀ ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ ਨਾ। ਅਸੀਂ ਤੁਹਾਡੀ ਇੱਜ਼ਤ ਨਹੀਂ ਕਰਦੇ। ਨਾ ਕਿਹੜੀ ਇੱਜ਼ਤ ਹੈ? ਜਿੱਥੇ ਜਾਂਦਾ ਮੇਰੇ ਤੋਂ ਪਹਿਲਾਂ ਤਾਂ ਆਪਦਾ ਕੁੱਤਾ ਇੰਟਰੋਡਿਊਸ ਕਰਾ ਦਿੰਦੇ ਹੋ ਕਿ ਜੀ ਇਹ ਸਾਡਾ ਟੌਮੀ ਹੈ ਤੇ ਇਹ ਸਾਡਾ ਜਵਾਈ ਹੈ। ਇੱਕਾ ਸਾਲੇ ਨੇ ਤਾਂ ਹੱਦ ਹੀ ਕੀਤੀ ਪਈ ਹੈ। ਇੰਟਰੋਡਿਊਸ ਹੀ ਇਕੱਲੇ ਕੁੱਤੇ ਨੂੰ ਕਰਾਉਂਦਾ ਹੈ ਤੇ ਮੈਂ ਸਾਈਡ ਤੇ ਖੜਾ ਰਹਿ ਜਾਂਦਾ। ਲੈ ਮੈਨੂੰ ਸਹੁੰ ਲੱਗੇ ਵੱਡੇ ਮਹਾਰਾਜ ਦੀ, ਜੇ ਕੁੱਤੇ 'ਚ ਤੇ ਤੁਹਾਡੇ 'ਚ ਕੋਈ ਮੈਂ ਫਰਕ ਸਮਝਿਆ ਹੋਵੇ ਕਦੇ। ਓਏ ਮੈਨੂੰ ਹਲਕ ਚੜਿਆ ਪਿਆ। ਮੈਂ ਕੱਲੇ ਨੂੰ ਵੱਢੂ ਤੁਹਾਨੂੰ ਦੱਸਾਂ ਮੈਂ। ਉਹ ਕਾਕਾ ਜੀ ਭਾਵੇਂ ਕੱਲੇ ਨੂੰ ਵੱਢ ਲਿਓ ਪਰ ਸਾਨੂੰ ਵੱਡਿਆਂ ਤੋਂ ਪਹਿਲਾਂ ਉਧਰ ਜਾ ਕੇ ਦਰਵਾਜ਼ਾ ਤਾਂ ਖੋਲੋ। ਅਸੀਂ ਸਾਰਿਆਂ ਨੇ ਅੰਦਰ ਆਣਾ। ਖੋਲ ਦਿੰਦੇ ਆ ਪਰ ਖਬਰਦਾਰ ਪ੍ਰੋਮਿਸ ਕਰੋ ਕਿ ਮੇਰੇ ਤੇ ਕੋਈ ਹੱਥ ਨਹੀਂ ਚੱਕੂਗਾ।